अच्छा अच्छा मिठाई दुकान सही है। वाह जी वाह, बड़िया बड़िया आलीशान दुकाना। ਇਹ ਕਾਰਨਰ ਤੇ ਦੁਕਾਨ ਹੈਗੀ ਹੈ ਜੀ, ਇਹ ਆਪਣੀ ਅਸਲੀ ਹਾਲਤ ਚ ਮੌਜੂਦ ਹੈ ਨਾ। ਚਾਚਾ ਸਾਰੇ ਪੈਸੇ ਗਿਣਨ ਲਗਾ ਇੱਥੇ। ਇਹਨੂੰ ਬੜਾ ਪਿੰਡ ਹੀ ਕਿਹਾ ਜਾਂਦਾ। 1947 ਤੋਂ ਪਹਿਲੇ ਵੀ ਇਹਦਾ ਨਾਂ ਇਹੀ ਸੀ। ਤੇ ਇਹ ਜਨਾਬ ਬਹੁਤ ਵੱਡਾ ਚੁਬਾਰਾ, ਇਹਦੀ ਮੈਂ ਅਲੱਗ ਵੀਡੀਓ ਬਣਾਵਾਂਗਾ। ਇਹ ਬਹੁਤ ਵੱਡਾ ਚੁਬਾਰਾ ਇੱਥੇ ਜੀ ਰਾਮ ਲਖਨ ਦਾ। ਜ਼ਿਆਦਾ ਮਾਲ ਅੰਮ੍ਰਿਤਸਰ ਤੋਂ ਹੀ ਆਉਂਦਾ ਰਿਹਾ ਇੱਥੇ। ਜਦੋਂ ਕਿਸ ਤਰ੍ਹਾਂ ਕੋਈ ਰਾਹ ਹੁੰਦਾ ਸੀ, ਗੱਡੇ ਹੁੰਦੇ ਸੀ, ਜੋਗਾਂ ਹੁੰਦੀਆਂ ਸੀ। ਤੇ ਇਹ ਬਾਜ਼ਾਰ ਜਿਹੜਾ ਤੇ ਇਹ ਉਹਨਾਂ ਦੀਆਂ ਦੁਕਾਨਾਂ ਸਨ ਚੁਬਾਰੇ ਦੇ ਨਾਲ ਬਣੀਆਂ। ਇਹਦੇ ਉੱਤੇ AC ਲਿਖਿਆ ਹੈ। ਇਹਦਾ ਹੁਣ ਪਤਾ ਨਹੀਂ ਕੀ ਮਤਲਬ ਹੈ, ਤੁਸੀਂ ਦੱਸੋ। ਅਗਰ ਤੁਸੀਂ ਵੀਡੀਓ ਨੂੰ ਜੁੜਿਆ ਰਹਿਣਾ, ਵੀਡੀਓ ਨਹੀਂ ਛੱਡਣੀ, ਕਿਉਂਕਿ ਬਹੁਤ ਛੋਟੀ ਜਿਹੀ ਵੀਡੀਓ ਹੈ ਤੇ ਕੋਈ ਪਤਾ ਨਹੀਂ ਕਿਹੜੇ ਵੇਲੇ ਕੋਈ ਅੱਛੀ ਦੁਕਾਨ ਜਿਹੜੀ ਤੁਹਾਡੇ ਸਾਹਮਣੇ ਆ ਜਾਏ। ਅੱਛਾ ਇੱਕ ਇਹ ਦੁਕਾਨ ਆਈ ਹੈ ਜੀ, ਬਰਾਮ ਦਾ ਵੀ ਇਹਦਾ ਢੱਟ ਚੁੱਕਿਆ ਦੋਸਤੋ। ਇਸ ਪਿੰਡ ਤੋਂ ਹੋਰ ਬੜੀਆਂ ਵੀਡੀਓ ਅੱਛੀਆਂ ਆਣੀਆਂ ਨੇ, ਜਿਹਦੇ ਵਿੱਚ ਤੁਹਾਨੂੰ ਬੜੇ ਬੜੇ ਇੱਥੇ ਮੈਂ ਮਹੱਲ ਵਹਾਲਨੇ ਨੇ, ਬੜੇ ਬੜੇ ਇੱਥੇ ਜਿਹੜੀਆਂ ਨੇ ਕੋਠੀਆਂ ਨੇ ਉਹ ਦਿਖਾ ਦੇਣੀਆਂ। ਸਾਲਾਂ ਬਾਅਦ ਦੁਕਾਨਾਂ ਜਿਹੜੀਆਂ ਨੇ ਹਾਂ। ਪਿੰਡ ਸੀ ਜਿੱਥੇ ਤੁਸੀਂ ਪੈਦਾ ਹੋਏ? ਬੜਾ ਪਿੰਡ, ਸ਼ਹਿਰ, ਬਾਜ਼ਾਰ ਚੰਗਾ ਖੁੱਲਾ ਚੰਗਾ ਸੀ। ਉੱਥੇ ਦੁਕਾਨਾਂ ਬਜਾਜੀ ਦੀਆਂ ਵੀ ਹਨ, ਹੂੰ। ਫਿਰ ਇੰਨੀਆਂ ਲਵਾਈਆਂ ਦੀਆਂ ਵੀ ਹਨ, ਫਿਰ ਕਰਿਆਨੇ ਦੀਆਂ ਵੀ ਹਨ। ਦੋਸਤੋ ਮੈਂ ਇਸ ਲਈ ਖੜਾ ਹਾਂ ਬੜਾ ਪਿੰਡ। ਇਹ ਹੈਗਾ ਏ ਤਹਿਸੀਲ ਜ਼ਫਰਵਾਲ ਤੇ ਜ਼ਿਲ੍ਹਾ ਇਹਦਾ ਨਾਰੋਵਾਲ। ਤੇ ਇਹ ਉਹ ਚੌਕ ਹੈ ਜਿੱਥੇ 1947 ਤੋਂ ਪਹਿਲੇ ਬਹੁਤ ਵੱਡਾ ਖੱਤਰੀਆਂ ਦਾ ਬਾਜ਼ਾਰ ਹੁੰਦਾ ਸੀ ਔਰ ਇੱਥੋਂ ਹਰ ਚੀਜ਼ ਮਿਲ ਜਾਂਦੀ ਸੀ। ਇਹ ਅੱਜ ਵੀ ਬਾਜ਼ਾਰ ਉੱਥੇ ਮੌਜੂਦ ਹੈ, ਅੱਜ ਵੀ ਦੁਕਾਨਾਂ ਉੱਥੇ ਮੌਜੂਦ ਨੇ, ਅੱਜ ਵੀ ਕਾਰੋਬਾਰ ਹੋ ਰਿਹਾ ਹੈ। ਇਹ ਦੁਕਾਨਾਂ ਬਾਕੀ ਜਿਹੜੀਆਂ ਨੂੰ ਕਿਸ ਹਾਲ ਦੇ ਵਿੱਚ ਨੇ, ਚਲੋ ਤੁਹਾਨੂੰ ਇਸ ਵੀਡੀਓ ਦਿਖਾ ਦਿੰਦੇ। ਵਾਹ ਜੀ ਵਾਹ, ਤੁਹਾਡੀ ਤੇ ਦੁਕਾਨ ਇਹ ਵੀ ਪੁਰਾਣੀ ਹੈ? ਹਾਂਜੀ। ਵਾਹ ਜੀ ਵਾਹ, ਤੁਸੀਂ ਤੇ ਸਹੀ ਹਾਲਤ ਚ ਰੱਖੀ ਹੈ, ਚੂਨਾ ਚੂਨਾ ਕਰਕੇ ਰੱਖੀ ਹੈ। ਵਾਹ ਜੀ ਵਾਹ। ਇੱਥੇ ਕੀ ਸੀ? ਅੱਛਾ ਅੱਛਾ ਮਿਠਾਈ ਦੁਕਾਨ ਸਹੀ ਹੈ। ਵਾਹ ਜੀ ਵਾਹ, ਬਈ ਤੁਹਾਡੀ ਦੁਕਾਨ ਤੇ ਜਿਹੜਾ ਨਾ ਚਾਚਾ ਸਾਰੇ ਪੈਸੇ ਗਿਣਨ ਲਗਾ ਇੱਥੇ। ਇਹ ਦੋਸਤੋ ਅਲਮਾਰੀਆਂ ਪੁਰਾਣੀਆਂ ਬਣੀਆਂ। ਵਾਹ ਜੀ ਵਾਹ, ਜਿੱਥੇ ਕਦੀ ਉਹ ਹਲਵਾਈ ਜਿਹੜੇ ਸਨ ਇੱਥੇ ਕੰਮ ਕਰਦੇ ਸਨ, ਖੱਤਰੀ ਫੈਮਿਲੀ, ਉਹਨਾਂ ਦਾ ਸਮਾਨ ਸੀ। ਅੱਜ ਇੱਥੇ ਜਿਹੜੇ ਮੁਸਲਮਾਨ ਜੰਮੂ ਤੋਂ ਆਏ ਨੇ ਉਹਨਾਂ ਦੇ ਬਿਜ਼ਨਸ ਇੱਥੇ ਹੋ ਰਿਹਾ। ਇਹ ਵੀ ਹਲਵਾਈ ਦੀ ਦੁਕਾਨ ਹੈ, ਬਾਹਰ ਪਕੌੜੇ, ਚਾਏ। ਤੇ ਇਹ ਜਨਾਬ ਉਹ ਹੀ ਮੇਨ ਬਾਜ਼ਾਰ ਦਾ ਅਹਾਤਾ, ਚੌੜਾ ਖੁੱਲਾ ਅਹਾਤਾ ਜਿੱਥੇ ਇਹ ਬਾਜ਼ਾਰ ਹੁੰਦਾ ਸੀ ਔਰ ਚਾਰੋਂ ਤਰਫ ਦੁਕਾਨਾਂ ਹੁੰਦੀਆਂ ਸਨ ਔਰ ਜਿਹੜੀਆਂ ਗਲੀਆਂ ਜਾਂਦੀਆਂ ਸਨ ਉਹਨਾਂ 'ਚ ਵੀ ਦੁਕਾਨਾਂ ਨੇ। ਮੈਂ ਤੁਹਾਨੂੰ ਉਹਨਾਂ 'ਚ ਵੀ ਲੈ ਕੇ ਜਾਣਾ ਵਾ। ਉਹਨਾਂ ਦੀ ਹਾਲਤ ਬਹੁਤ ਖ਼ਰਾਬ ਹੋ ਚੁੱਕੀ ਹੈ, ਲੇਕਿਨ ਤੁਹਾਨੂੰ ਦਿਖਾ ਲਿਆ ਜ਼ਰੂਰ। ਉਹ ਵੀ ਦੁਕਾਨਾਂ ਬੜੀਆਂ ਬੜੀਆਂ ਆਲੀਸ਼ਾਨ ਦੁਕਾਨਾਂ। ਇਹ ਕਾਰਨਰ ਤੇ ਦੁਕਾਨ ਹੈਗੀ ਹੈ ਜੀ, ਇਹ ਆਪਣੀ ਅਸਲੀ ਹਾਲਤ 'ਚ ਮੌਜੂਦ ਹੈ, ਫਿਲਹਾਲ ਬੰਦ ਹੈ, ਲੇਕਿਨ ਓਰੀਜਨਲ ਦੁਕਾਨ। ਓਹ ਇਹ ਦੇਖੋ ਜਨਾਬ, ਇਹਦਾ ਤੁਸੀਂ ਵਿਊ ਦੇਖੋ। ਇਹ ਜਨਾਬ ਜਿੱਥੇ ਸੁਨਿਆਰਿਆਂ ਦੀਆਂ ਦੁਕਾਨਾਂ ਸਨ, ਕੱਪੜੇ ਦੀਆਂ ਦੁਕਾਨਾਂ ਸਨ, ਮਨਿਆਰੀ, ਕਰਿਆਨਾ, ਤੇ ਇਹ ਉਹ ਸਾਰਾ ਬਾਜ਼ਾਰ। ਇਹ ਬਹੁਤ ਹੀ ਵੱਡਾ ਇੱਕ ਦਾਇਰਾ ਸਮਝ ਲਓ, ਅਹਾਤਾ ਸਮਝ ਲਓ, ਤੇ ਚਾਰੋਂ ਤਰਫ ਬਾਜ਼ਾਰ ਬਣਿਆ ਸੀ ਔਰ ਸਾਹਮਣੇ ਸਕੂਲ ਸੀ, ਉਹ ਸਾਹਮਣੇ ਜਿਹੜਾ ਕਿ ਹੁਣ ਉੱਥੋਂ ਖਤਮ ਹੋ ਚੁੱਕਿਆ। ਤੇ ਇੱਕ ਇਹ ਇਮਾਰਤ ਹੈ, ਇਹਦੇ ਉੱਤੇ ਘਰ ਸੀ, ਥੱਲੇ ਦੁਕਾਨਾਂ ਸਨ। ਇਹ ਵੀ ਮੈਂ ਤੁਹਾਨੂੰ ਦਿਖਾਵਾਂਗਾ, ਠੀਕ ਹੈ ਜੀ ਦੋਸਤੋ। ਇਹ ਇਸ ਇਲਾਕੇ ਦਾ ਬਹੁਤ ਵੱਡਾ ਪਿੰਡ, ਇਹਦਾ ਨਾਂ ਹੈ ਬੜਾ ਪਿੰਡ। ਨਾਮ ਹੀ ਇਹਦਾ ਬੜਾ ਪਿੰਡ ਹੈ, ਯਾਨੀ ਕਿ ਵੱਡਾ ਪਿੰਡ ਜਿਹੜਾ ਨਾ ਕਸਬਾ ਸੀ, ਲਿਹਾਜ਼ਾ ਇਹਨੂੰ ਬੜਾ ਪਿੰਡ ਹੀ ਕਿਹਾ ਜਾਂਦਾ। 1947 ਤੋਂ ਪਹਿਲੇ ਵੀ ਇਹਦਾ ਨਾਂ ਇਹੀ ਸੀ। ਤੇ ਇਹ ਜਨਾਬ ਬਹੁਤ ਵੱਡਾ ਚੁਬਾਰਾ, ਇਹਦੀ ਮੈਂ ਅਲੱਗ ਵੀਡੀਓ ਬਣਾਵਾਂਗਾ। ਇਹ ਬਹੁਤ ਵੱਡਾ ਚੁਬਾਰਾ ਇੱਥੇ ਜੀ ਰਾਮ ਲਖਨ ਦਾ। ਉਹਨਾਂ ਦਾ ਲੋਹੇ ਦੇ ਡੀਪੂ ਸਨ ਆਪਣੇ ਇਸ ਇਲਾਕੇ 'ਚ, ਅੰਮ੍ਰਿਤਸਰ ਤੋਂ ਸਮਾਨ ਆਉਂਦਾ ਸੀ।
ਤੇ ਇਹ ਉਹਨਾਂ ਦੀਆਂ ਦੁਕਾਨਾਂ ਸਨ ਚੁਬਾਰੇ ਦੇ ਨਾਲ ਬਣੀਆਂ। ਇਹਦੇ ਉੱਤੇ AC ਲਿਖਿਆ ਹੈ। ਇਹਦਾ ਹੁਣ ਪਤਾ ਨਹੀਂ ਕੀ ਮਤਲਬ ਹੈ, ਤੁਸੀਂ ਦੱਸੋ ਅਗਰ ਤੁਹਾਨੂੰ ਕੋਈ ਪਤਾ ਹੈ ਇਹਦਾ। ਤੇ ਇਹ ਦੁਕਾਨਾਂ ਸਨ, ਇਹ ਜਿਹੜਾ ਚੁਬਾਰਾ ਨਾ ਇਹਨਾਂ ਦੇ ਨਾਲ ਉਰਲੀ ਸਾਈਡ ਤੇ ਦੁਕਾਨਾਂ ਬਣੀਆਂ ਸਨ, ਇਹ ਹੁਣ ਢੱਟ ਗਈਆਂ ਨੇ। ਤੇ ਇਹ ਇਹਨਾਂ ਦਾ ਮਲਬਾ ਇੱਥੇ ਪਿਆ, ਇੱਟਾਂ ਪਈਆਂ ਨੇ, ਉੱਤੇ AC ਲਿਖਿਆ ਹੈ। ਇਹ ਹੁਣ ਪਤਾ ਨਹੀਂ ਭੱਠੇ ਦਾ ਨਾਂ ਹੈ ਕਿ ਮਾਲਕ ਦਾ ਨਾਂ ਹੈ। ਇਹਦਾ ਚੁਬਾਰਾ, ਉਹਦੀ ਮੈਂ ਅਲੱਗ ਵੀਡੀਓ ਬਣਾਵਾਂਗਾ। ਇਹ ਜਿਹੜਾ ਚੁਬਾਰਾ ਨਾ, ਇਹ ਸਾਰਾ ਤੁਹਾਨੂੰ ਮਾਹੌਲ ਦਾ ਵਿਖਾਵਾਂਗਾ, ਬੜਾ ਜ਼ਬਰਦਸਤ ਹੈ। ਉੱਤੇ ਅੱਜ ਵੀ ਹਿੰਦੀ ਦੇ ਵਿੱਚ ਲਿਖਿਆ ਹੈ, ਉਹ ਕੀ ਲਿਖਿਆ ਇਹ ਉਸ ਵੀਡੀਓ 'ਚ ਤੁਹਾਨੂੰ ਮੈਂ ਦਿਖਾਵਾਂਗਾ। ਫਿਲਹਾਲ ਇਸ ਵੀਡੀਓ 'ਚ ਤੁਹਾਨੂੰ ਮੈਂ ਪੁਰਾਣੀਆਂ ਦੁਕਾਨਾਂ ਤੇ ਜਿਹੜੇ ਢੱਠ ਗਈਆਂ ਨੇ ਜਾਂ ਢਹਿ ਰਹੀਆਂ ਨੇ, ਯਾਨੀ ਡਿਮੋਲਿਸ਼ ਹੋ ਰਹੀਆਂ ਨੇ, ਉਹ ਸਾਰਾ ਕੁਝ ਤੁਹਾਨੂੰ ਮੈਂ ਦਿਖਾ ਰਿਹਾ ਮੈਂ ਇਸ ਵੀਡੀਓ 'ਚ। ਵੀਡੀਓ ਵੀ ਵੇਖੋ ਤੇ ਚੈਨਲ ਵੀ ਨਾਲ ਸਬਸਕ੍ਰਾਈਬ ਕਰਕੇ ਤੇ ਕਮੈਂਟ ਕਰਕੇ ਮੈਨੂੰ ਦੱਸ ਦਿਓ ਕਿ ਜੀ ਮੈਂ ਚੈਨਲ ਸਬਸਕ੍ਰਾਈਬ ਕਰ ਦਿੱਤਾ। ਤੇ ਇਹ ਜਨਾਬ ਹੁਣ ਚੱਲੀਏ ਗਲੀ ਦੇ ਵਿੱਚ ਜਿਹੜੀਆਂ ਦੁਕਾਨਾਂ ਨੇ, ਇਹ ਲੈਫਟ ਸਾਈਡ ਤੇ ਨਵੀਆਂ ਬਣ ਚੁੱਕੀਆਂ ਨੇ ਤੇ ਰਾਈਟ ਸਾਈਡ ਤੇ ਢੱਟ ਚੁੱਕੀਆਂ ਨੇ, ਯਾਨੀ ਖਤਮ ਹੋ ਚੁੱਕੀਆਂ ਨੇ। ਠੀਕ ਹੈ ਜੀ। ਅੱਛਾ, ਇਹ ਜਨਾਬ ਇੱਕ ਦੁਕਾਨ ਇੱਥੇ ਆ ਰਹੀ ਹੈ, ਮੈਨੂੰ ਦੱਸਿਆ ਗਿਆ ਮੁਕਾਮੀ ਦੋਸਤ ਨੇ ਕਿ ਇਹ ਦੁਕਾਨ ਸੀ, ਬੜੀ ਵੱਡੀ ਦੁਕਾਨ ਸੀ। ਇਹਦਾ ਬਰਾਮਦਾ ਸੀ ਅੱਗੇ ਔਰ ਪਿੱਛੇ ਦੁਕਾਨ ਸੀ। ਇਹ ਵੀ ਹੁਣ ਜਿਹੜੀ ਹੈ ਨਾ ਖੰਡਰ ਬਣ ਚੁੱਕੀ ਹੈ। ਤੇ ਇੱਕ ਦੁਕਾਨ ਹੈ, ਇਹ ਹਾਲੇ ਵੀ ਕਾਬਲੇ ਇਸਤੇਮਾਲ ਹੈ। ਇਹਦੀਆਂ ਛੱਤਾਂ ਨਵੀਆਂ ਪੈ ਚੁੱਕੀਆਂ ਨੇ, ਲੇਕਿਨ ਇਹ ਦਰਵਾਜ਼ਾ ਔਰ ਫਰੰਟ ਉਹੀ ਪੁਰਾਣਾ ਹੈ ਜਦੋਂ ਕਦੀ ਇੱਥੇ ਕਰਿਆਨੇ ਦੀ ਦੁਕਾਨ ਹੁੰਦੀ ਸੀ ਖੱਤਰੀ ਫੈਮਿਲੀ ਦੀ। ਇਹ ਬਾਹਰ ਹੁਣ ਇੱਥੇ ਚੁੱਲ੍ਹਾ ਵੀ ਬਣਿਆ ਇੱਕ, ਮੇਰੇ ਹਾਲੇ ਇੱਥੇ ਕੋਈ ਪਕੌੜੇ ਕੱਢਦੇ ਹੋਣਗੇ, ਕੋਈ ਜਲੇਬੀਆਂ ਕੱਢਦੇ ਹੋਣਗੇ। ਇਹ ਓਰੀਜਨਲ ਲੱਕੜ ਦੋਸਤੋ। ਹਮੇਸ਼ਾ ਮੇਰੀ ਕੋਸ਼ਿਸ਼ ਹੁੰਦੀ ਹੈ ਤੁਹਾਨੂੰ ਮੈਂ 47 ਦੇ ਉਹ ਮਾਸਟਰਪੀਸ ਵਿਖਾਲਾਂ ਜਿਹੜੇ ਬੜੇ ਚਾਵਾਂ ਨਾਲ ਬਣਾਏ ਸਨ। ਖਾ ਹਿੰਦੂ ਨੇ ਬਣਾਏ, ਮੁਸਲਮਾਨ ਨੇ ਬਣਾਏ ਜਾਂ ਸਿੱਖ ਨੇ ਬਣਾਏ। ਠੀਕ ਹੈ ਜੀ। ਇਹ ਬਾਜ਼ਾਰ ਹੈ ਪੂਰਾ ਜਿਹੜਾ ਤੁਹਾਨੂੰ ਦਿਖਾ ਰਿਹਾ, ਜਿੱਥੇ ਹੁਣ ਘਰ ਬਣ ਚੁੱਕੇ ਨੇ ਔਰ ਹਵੇਲੀਆਂ ਬਣ ਚੁੱਕੀਆਂ ਨੇ ਔਰ ਕੁਝ ਦੁਕਾਨਾਂ ਅੱਜ ਵੀ ਮੌਜੂਦ ਨੇ। ਤੁਸੀਂ ਵੀਡੀਓ ਨੂੰ ਜੁੜਿਆ ਰਹਿਣਾ, ਵੀਡੀਓ ਨਹੀਂ ਛੱਡਣੀ, ਕਿਉਂਕਿ ਬਹੁਤ ਛੋਟੀ ਜਿਹੀ ਵੀਡੀਓ ਹੈ ਤੇ ਕੋਈ ਪਤਾ ਨਹੀਂ ਕਿਹੜੇ ਵੇਲੇ ਕੋਈ ਅੱਛੀ ਦੁਕਾਨ ਜਿਹੜੀ ਤੁਹਾਡੇ ਸਾਹਮਣੇ ਆ ਜਾਏ। ਅੱਛਾ, ਇੱਕ ਇਹ ਦੁਕਾਨ ਆਈ ਹੈ ਜੀ, ਇਹ ਬਰਾਮਦਾ ਵੀ ਇਹਦਾ ਢੱਟ ਚੁੱਕਿਆ, ਛੱਤਾਂ ਢੱਟ ਚੁੱਕੀਆਂ ਨੇ। ਓਹ ਲੋ ਜੀ, ਉਜਾੜੇ ਪੈ ਗਏ ਦੋਸਤੋ, ਉਜਾੜੇ। ਕਿੱਥੇ ਗਏ ਲੋਕ ਹੈ ਜੀ। ਸਭ ਕੁਝ ਬਣਾਇਆ, ਅਰੂਜ ਤੇ ਕੰਮ ਜਦੋਂ ਪਹੁੰਚਿਆ ਬਿਜ਼ਨਸ ਤੇ ਛੱਡਣੀਆਂ ਪੈ ਗਈਆਂ ਦੁਕਾਨਾਂ। ਤੇ ਉਸ ਤੋਂ ਬਾਅਦ ਫਿਰ ਇਹ ਆਹਿਸਤਾ ਛੱਤਾਂ ਵੀ ਉੱਡ ਗਈਆਂ ਤੇ ਦੁਕਾਨ ਦੇ ਵਿੱਚੋਂ ਦੀ ਅਸਮਾਨ ਨਜ਼ਰ ਆ ਰਿਹਾ ਤੇ ਸਾਹਮਣੇ ਲੋਕਾਂ ਨੇ ਘਰ ਬਣਾ ਲਏ ਨੇ। ਇੱਕ ਇਹ ਸਾਹਮਣੇ ਬਿਲਕੁਲ ਦੁਕਾਨ, ਇਹ ਵੀ ਜਨਾਬ ਹੁਣ ਖਤਮ ਹੋ ਚੁੱਕੀ ਹੈ, ਨਾ ਕਾਬਲੇ ਇਸਤੇਮਾਲ ਹੈ। ਇਹ ਪਿੰਡ ਜਿਹੜਾ ਬੜਾ ਪਿੰਡ ਹੈ, ਇਹ ਗੁਰਦਾਸਪੁਰ ਦੀ ਤਹਿਸੀਲ ਹੁੰਦੀ ਸੀ ਸ਼ੱਕਰਗੜ੍ਹ, ਤੇ ਸ਼ੱਕਰਗੜ੍ਹ ਦਾ ਇਹ ਪਿੰਡ ਹੈਗਾ। ਜਿਆਦਾ ਮਾਲ ਅੰਮ੍ਰਿਤਸਰ ਤੋਂ ਹੀ ਆਉਂਦਾ ਰਿਹਾ ਇੱਥੇ। ਉਦੋਂ ਕਿਸ ਤਰ੍ਹਾਂ ਕੋਈ ਰਾਹ ਹੁੰਦਾ ਸੀ, ਗੱਡੇ ਹੁੰਦੇ ਸੀ, ਜੋਗਾਂ ਹੁੰਦੀਆਂ ਸੀ। ਤੇ ਇਹ ਬਾਜ਼ਾਰ ਜਿਹੜਾ ਆ ਇੱਥੇ ਹੁੰਦਾ ਸੀ। ਹਾਂਜੀ, ਇਹ ਵੀ ਇਲਾਕੇ ਦਾ ਸਭ ਤੋਂ ਇੱਕ ਹੀ ਬਾਜ਼ਾਰ ਵੱਡਾ ਹੁੰਦਾ ਸੀ। ਮੇਰੀ ਦੁਕਾਨ ਵੀ ਬਾਜ਼ਾਰ 'ਚ ਹੀ ਨਾ, ਸਭ ਤੋਂ ਪਹਿਲੇ ਉੱਥੇ ਹੀ ਰਹੀ ਸਨ 1960-47 ਤੋਂ ਲੈ ਕੇ। ਅਸੀਂ ਵੀ ਜੰਮੂ ਕਸ਼ਮੀਰ ਦੇ ਮਹਾਜਰ ਹਨ, ਫਿਰ ਇੱਥੇ ਆ ਕੇ ਆਬਾਦ ਹੋ ਗਏ। ਮੇਰੇ ਵਾਲਦ ਸਾਹਿਬ ਨੇ ਫਿਰ ਦੁਕਾਨ ਪਾ ਲਈ ਮਠਿਆਈ ਸਟੇ ਦੀ, ਉਹ ਬਣੀ ਬਣਾਈ ਉੱਥੇ ਜਿਹੜੀ ਚੌਂਕ ਦੇ ਵਿੱਚ ਜਿਹੜੀ ਸਬਜ਼ੀ ਵਾਲੀ ਦੁਕਾਨ ਦੇਖੀ ਹੋਈ ਨਾ। ਨਹੀਂ, ਉਹ ਦੁਕਾਨ ਖੱਤਰੀਆਂ ਦੀ ਹੀ ਬਣੀ ਬਣਾਈ। ਹਾਂ, ਛੱਡ ਕੇ ਚਲੇ ਗਏ ਤੇ ਫਿਰ ਜਿੱਥੇ ਕਿਸੇ ਸਾਹਮਣੇ ਆਲੂ ਜਿਹੜਾ ਇੱਥੇ ਹੈ ਹੀ ਕੋਈ। ਤੇ ਵਿੱਚ ਸਮਾਨ ਤੇ ਕੋਈ ਨਹੀਂ ਸੀ। ਸਮਾਨ ਲੋਕਾਂ ਲੋਟਰ ਲਾਟ ਲੈ ਤਾਂ ਸੀ ਜਿਹੜੇ ਇੱਥੇ ਰਹਿੰਦੇ ਸੀ। ਤੇ ਸੜੀਆਂ ਸੁੜੀਆਂ ਦੁਕਾਨਾਂ ਕੋਈ ਸਹੀ ਹਨ? ਨਹੀਂ, ਸਹੀ ਸਾਰੀ ਦੁਕਾਨਾਂ ਹੀ ਸਹੀ ਸਨ, ਉਂਝ ਖਾਲੀ। ਹਾਂਜੀ, ਸਮਾਨ ਲੋਕੀ ਲੋਟਰ ਲਾਟ ਕੇ ਬਾਹਰੋਂ ਪੈਂਦੇ ਆ ਨਾ। ਰਾਜਪੂਤ ਦਾ ਬਰਾਦਰੀ ਜਿਹੜਾ ਪਿੰਡ ਸਾਰੇ ਹਿੰਦੂਆਂ ਦੇ ਬਸਿੰਦੇ ਸੀ ਨਾ, ਮੁਸਲਮਾਨ ਹੀ ਸਾਰੇ। ਆਹੋ, ਮਰਜਾਲ, ਪਿੰਡੀ, ਪਚਵਾਲੀਆਂ, ਭਾਟੇ, ਭੋਜੇ ਚੱਕ, ਮੈਲਾ, ਇਹ ਫਿਰ ਲੋਕੀ ਬਾਹਰੋਂ ਆ ਕੇ ਲੋਟੀ ਕਰਕੇ ਫਿਰ ਲੈ ਗਏ ਸਮਾਨ ਸਾਰੇ ਇੱਥੋਂ, ਹਰ ਚੀਜ਼। ਕਿਉਂ ਜੀ ਇੱਥੇ ਦੁਕਾਨਾਂ ਕਾਹਦੀਆਂ ਹੁੰਦੀਆਂ ਹਨ ਉਦੋਂ? ਕੀ ਦੱਸਦੇ ਨੇ ਵੱਡੇ ਦੱਸਦੇ ਕਾਫੀ ਹਰ ਚੀਜ਼ ਮਿਲ ਜਾਂਦੀ ਜਨਾਬ। ਹਲਵਾਈ ਵਗੈਰਾ ਸਾਰੇ, ਹਰ ਕਰਿਆਨਾ, ਹਲਵਾਈ, ਮਨਿਆਰੀ, ਲੋਹਾ, ਹਰ ਚੀਜ਼ ਮਿਲ ਜਾਂਦੀ। ਕੱਪੜੇ ਦਾ ਡਿਪੂ ਹੁੰਦਾ ਸੀ ਬਹੁਤ ਬੜਾ। ਅੱਛਾ, ਕੱਪੜਾ, ਤੇਲ। ਹਾਂਜੀ, ਵਾਹ ਜੀ ਵਾਹ। ਤੇ ਤੁਹਾਡਾ ਕੀ ਨਾਮ ਹੈ ਪੂਰਾ? ਮੇਰਾ ਨਾਮ ਜੀ ਮਲਕ ਮੁਹੰਮਦੀਨ ਬਲਦ ਸ਼ਹਾਬਦੀਨ ਬੜਾ ਪਿੰਡ। ਇਹ ਦੇਖੋ ਦੋਸਤੋ, ਇਹ ਵਾਪਸ ਉਸ ਦਾਇਰੇ 'ਚ ਮੈਂ ਆ ਗਿਆ ਤੇ ਇਹ ਹੁਣ ਦੁਕਾਨਾਂ ਤੁਹਾਨੂੰ ਦਿਖਾ ਰਿਹਾ ਜਿਹੜੀਆਂ ਓਰੀਜਨਲ ਹਾਲਤ 'ਚ ਮੌਜੂਦ ਹੈਗੀਆਂ ਨੇ। ਠੀਕ ਹੈ ਨਾ। ਤੇ ਇਹ ਵੀ ਇੱਕ ਦੁਕਾਨ ਦੇ ਨਾਲ ਖਾਲੀ ਪਲਾਟ। ਠੀਕ ਹੈ ਜੀ। ਇਹ ਵੀ ਬਾਜ਼ਾਰ, ਮੇਨ ਬਾਜ਼ਾਰ ਦੇ ਵਿੱਚ ਅੰਦਰ 'ਚ ਆ ਕੇ ਤੁਹਾਨੂੰ ਦਿਖਾ ਲੈਂਦੇ ਆ। ਓਏ ਹੋਏ ਹੋਏ ਹੋਏ, ਰੂੜੀ ਲੱਗ ਗਈ ਜੀ। ਇਹ ਵੀ ਬੜਾ ਵੱਡਾ ਜਿਹੜਾ ਨਾ ਮਹੱਲ ਨਵਾ ਇਹ ਸ਼ੋਰੂਮ ਸੀ, ਗੋਦਾਮ ਸੀ, ਦੁਕਾਨ ਸੀ। ਲੇਕਿਨ ਅੱਜ ਦੇਖੋ ਤੁਸੀਂ ਚਾਰੋਂ ਤਰਫ ਇਹਦੇ ਉਹ ਆਲੇ ਬਣੇ ਨੇ ਖੂਬਸੂਰਤੀ ਵਾਲੇ। ਹਾਂਜੀ,
ਖੂਬਸੂਰਤੀ ਦੀ ਜਿਹੜੀ ਨਾ ਇੰਤਹਾ ਸੀ ਇਸ ਬਿਲਡਿੰਗ ਤੇ ਜਦੋਂ ਇਹ ਠੀਕ ਸੀ। ਤੇ ਹੁਣ ਦੇਖੋ ਸਾਰੀ ਦਰਵਾਜ਼ਾ ਜ਼ਮੀਨ 'ਚ ਨੱਪਿਆ ਗਿਆ ਤੇ ਅੰਦਰ ਦਰਖਤ ਉੱਗ ਚੁੱਕਿਆ। ਪਤਾ ਨਹੀਂ ਕਿਦੋਂ ਕੁਦਾ ਬੰਦ ਪਿਆ ਖੋਲਾ, ਦਰਖਤ ਵੀ ਉੱਗ ਕੇ ਜਵਾਨ ਹੋ ਗਿਆ। ਤੇ ਇਹ ਬਿਲਡਿੰਗਾਂ ਅੱਜ ਵੀ ਮੌਜੂਦ ਜੇ। ਹਾਂਜੀ, ਆਪਣੇ ਉਹਨਾਂ ਮਾਲਕਾਂ ਦੀ ਤਲਾਸ਼ 'ਚ ਜਿਨ੍ਹਾਂ ਨੇ ਇਹਨਾਂ ਨੂੰ ਬਣਾਇਆ, ਲੇਕਿਨ ਇਹਨਾਂ ਬਿਲਡਿੰਗਾਂ ਦਾ ਸਾਥ ਨਹੀਂ ਦਿੱਤਾ। ਇਹ ਬਣਾ ਕੇ ਕਾਰੋਬਾਰ ਸਜਾ ਕੇ ਤੇ ਛੱਡ ਕੇ ਟੁਰ ਗਏ। ਉਸ ਤੋਂ ਬਾਅਦ ਫਿਰ ਜਨਾਬ ਉਹਨਾਂ ਦਾ ਹਾਲ ਜੋ ਹੋਇਆ ਉਹ ਵੇਖ ਲਓ। ਇਹ ਅੱਜ ਵੀ ਇਹਨਾਂ ਦੇ ਕਈਆਂ 'ਚ ਬਿਜ਼ਨਸ ਹੋ ਰਿਹਾ। ਇਹ ਬੜੇ ਅੱਛੇ ਭਾਈ ਨੇ ਤੇ ਇਹ ਜਨਾਬ ਇੱਥੇ ਹੋ ਰਿਹਾ ਬਿਜ਼ਨਸ। ਦੋਸਤੋ, ਇਸ ਪਿੰਡ ਤੋਂ ਹੋਰ ਬੜੀਆਂ ਵੀਡੀਓ ਅੱਛੀਆਂ ਆਉਣੀਆਂ ਨੇ, ਜਿਹਦੇ ਵਿੱਚ ਤੁਹਾਨੂੰ ਬੜੇ ਬੜੇ ਇੱਥੇ ਮੈਂ ਮਹੱਲ ਵਿਖਾਲਣੇ ਨੇ, ਬੜੇ ਬੜੇ ਇੱਥੇ ਜਿਹੜੀਆਂ ਨੇ ਕੋਠੀਆਂ ਨੇ ਉਹ ਦਿਖਾ ਲੈਣੀਆਂ ਨੇ। ਇਹ ਜਨਾਬ ਦੇਖੋ ਤੁਸੀਂ, ਉਹੋ ਹੀ ਪੁਰਾਣਾ ਬਾਜ਼ਾਰ ਐਸੇ ਤੁਹਾਨੂੰ ਦਿਖਾ ਰਿਹਾ ਵਾਂ, ਜਿਹੜਾ ਕਿ ਵਾਕਿਆ ਹੈ ਬੜਾ ਪਿੰਡ। ਇਹ ਦੇਖੋ ਅੰਦਰ ਜਾ ਕੇ ਤੁਹਾਨੂੰ ਜਿਹੜਾ ਦਿਖਾਇਆ ਹੈ, ਇਹ ਆਪਣੇ ਦੌਰ ਦਾ ਬੜਾ ਜ਼ਬਰਦਸਤ ਸ਼ਾਹਕਾਰ ਬਣਿਆ ਦਾ। ਇਹਦੇ ਉੱਤੇ ਲਿਖਿਆ ਵੀ ਹੁੰਦਾ ਸੀ, ਲੇਕਿਨ ਵਕਤ ਦੇ ਨਾਲ ਨਾਲ ਮਿਟ ਗਿਆ। ਇਹ ਇਹਦਾ ਓਰੀਜਨਲ ਦਰਵਾਜ਼ਾ ਤੇ ਓਰੀਜਨਲ ਚੁਗਾੜ ਇਹ ਜਨਾਬ ਐਸੇ ਤੁਹਾਡੀ ਸਕਰੀਨ ਦੇ ਉੱਤੇ। ਤੇ ਹੁਣ ਇਹਦੇ ਨਾਲ ਚੁਬਾਰਾ, ਇਹਦੇ ਉੱਤੇ ਜਾਣ ਲਈ ਸੀੜੀਆਂ ਵੀ ਇੱਥੇ ਨਾਲ ਹੈਗੀਆਂ ਸਨ। ਇਹ ਪੂਰੀ ਬਿਲਡਿੰਗ ਸੀ, ਵਿੱਚ ਕੁਝ ਨਵੀਆਂ ਚੀਜ਼ਾਂ ਬਣ ਚੁੱਕੀਆਂ ਨੇ, ਇਹ ਵੀ ਨਵੀਂ ਕੁਝ ਬਣ ਚੁੱਕੀ ਹੈ, ਤਾਮੀਰਾਤ ਹੋ ਚੁੱਕੀ ਹੈ। ਲੇਕਿਨ ਦਰਵਾਜ਼ਾ ਇਹ ਉਹੀ ਪੁਰਾਣਾ ਜਿਹੜਾ 1947 ਤੋਂ ਪਹਿਲਾਂ। ਤੇ ਇਹ ਉੱਤੇ ਜਾਣ ਵਾਸਤੇ ਛੋਟੀ ਇੱਟ ਦੀਆਂ ਪੌੜੀਆਂ ਬਣੀਆਂ ਨੇ, ਜਿਹੜੀਆਂ ਅੱਜ ਵੀ ਮੌਜੂਦ ਨੇ, ਲੇਕਿਨ ਉੱਤੇ ਛੱਤਾਂ ਹੈ ਨਹੀਂ। ਕਿੱਥੇ ਜਾਣਗੀਆਂ ਪੌੜੀਆਂ ਉੱਤੇ? ਹਾਂਜੀ, ਉੱਤੇ ਤੇ ਹੈ ਹੀ ਕੁਛ ਨਹੀਂ, ਉਜਾੜੇ ਪੈ ਗਏ। ਤੇ ਦੋਸਤੋ, ਇਹ ਸੀ ਅੱਜ ਦੀ ਵੀਡੀਓ। ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਕਿ ਮੇਰੀਆਂ ਇਸ ਪਿੰਡ ਤੋਂ ਹੋਰ ਅੱਛੀਆਂ ਵੀਡੀਓ ਤੁਹਾਨੂੰ ਮਿਲ ਸਕਣ। ਅੱਲਾ ਹਾਫਿਜ਼।